प्रोग्राम लेके हाजिर हो चुके हैं। खबर ते नज़र अपने नाल जुड़ चुके हैं मिंटू गुरसरिया जी मलोट स्टूडियोज तो। मिंटू जी जी आयां नूं स्वागत है, सत श्री अकाल जी। शुक्रिया जी, सारिਆਂ ਨੂੰ सत श्री अकाल जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹਦੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਤੇ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਤੇ ਨਾਲ ਹੀ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਤੇ ਕਹਿੰਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਯੌਨ ਸ਼ੋਸ਼ਣ ਮਾਮਲੇ ਦੇ ਵਿੱਚ ਮਿਲੀ ਕਲੀਨ ਚਿੱਟ। ਬਿਲਕੁਲ, ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ ਔਰ ਇਹਨਾਂ ਹਾਊਸ ਕਮੇਟੀ ਇੱਕ ਬਣਾਈ ਗਈ ਸੀਗੀ, ਜਿੱਦਾਂ ਆਪਾਂ ਇੱਕ ਦਿਨ ਅੱਗੇ ਗੱਲ ਵਿਚਾਰੀ ਸੀਗੀ ਕਿ ਇਹੋ ਜਿਹੇ ਮਾਮਲਿਆਂ ਦੇ ਮੁਤਲਕ ਉੱਥੇ ਇੱਕ ਇੰਟਰਨਲ ਕੰਪਲੇਂਟ ਕਮੇਟੀ ਕੰਮ ਕਰਦੀ ਆ। ਤਾਂ ਇਹਨਾਂ ਹਾਊਸ ਕਮੇਟੀ ਨੇ ਇਹ ਜਿਸ ਤਰ੍ਹਾਂ ਨਿਬੇੜਾ ਕੀਤਾ, ਮੇਰੇ ਖਿਆਲ ਦੇ ਨਾਲ ਉਹ ਵੀ ਇੱਕ ਵਿਸ਼ਾ ਵਿਚਾਰਨ ਵਾਲਾ ਕਿ ਇੰਨਾ ਫਟ ਜਿਹੜਾ ਸਾਰਾ ਕੁਛ ਨਿਬੇੜਾ ਕੀਤਾ ਗਿਆ ਕਿ ਇਹ ਸਹੀ ਹੈ ਜਾਂ ਹਾਲੇ ਹੋਰ ਤਹਿਕੀਕਾਤ ਕਰਨ ਦੀ ਜ਼ਰੂਰਤ ਸੀ, ਹਾਲੇ ਹੋਰ ਪੁੱਛਗਿੱਛ ਹੋਣੀ ਚਾਹੀਦੀ ਸੀ। ਹਾਲਾਂਕਿ ਉਹ ਵੀ ਜਿਹੜੀ ਇਹਨਾਂ ਹਾਊਸ ਕਮੇਟੀ ਦੇ ਸਾਹਮਣੇ 2-3 ਦਫਾ ਪੇਸ਼ ਵੀ ਹੋਈ ਆ, ਪਰ ਬਾਅਦ ਚ ਉਹਨੇ ਇਹਦੇ ਚ ਭਰੋਸਾ ਨਹੀਂ ਜਤਾਇਆ, ਉਹ ਛੱਡ ਕੇ ਚਲੇ ਗਈ ਸੀਗੀ। ਖੈਰ ਜੋ ਵੀ ਆ, ਇਸ ਕਮੇਟੀ ਨੇ ਜਿਹੜਾ ਅੰਤਲਾ ਨਿਰਣਾ ਦਿੱਤਾ, ਨਿਰਣਾ ਇਹੋ ਹੀ ਦਿੱਤਾ ਕਿ ਇਹ ਜਿਹੜਾ ਦੋਸ਼ ਲਾਇਆ ਗਿਆ ਸੀਗਾ ਜਿਨਸੀ ਸ਼ੋਸ਼ਣ ਦਾ, ਅਸਲ ਦੇ ਵਿੱਚ ਇਹ ਕੋਈ ਪੁਖਤਾ ਦੋਸ਼ ਨਹੀਂ ਸੀਗਾ, ਮਤਲਬ ਕਿ ਨਿਰੋਲ ਇਲਜ਼ਾਮ ਤਰਾਸ਼ੀ ਕਰਾਰ ਦਿੱਤਾ ਗਿਆ। ਸੋ ਇਹ ਮਾਮਲਾ ਜਿਹੜਾ ਇੱਕ ਵਾਰੀ ਤੇ ਇੱਥੇ ਥੰਮ ਗਿਆ। ਫਿਰ ਹੁਣ ਅੱਗੇ ਦੇਖਦੇ ਆ, ਕਿਉਂਕਿ ਦੇਖੋ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਇਹ ਆ ਕਿ ਚਲੋ ਇਹ ਮਾਮਲਾ ਤੇ ਆਪਣੀ ਥਾਂ ਤੇ ਸੀਗਾ ਹੀ ਸੀਗਾ, ਪਰ ਜਦੋਂ ਇਹ ਮਾਮਲਾ ਉਜਾਗਰ ਹੋਇਆ, ਸਾਹਮਣੇ ਆਇਆ ਮੀਡੀਆ ਦੇ ਵਿੱਚ, ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੀਆਂ ਜਿਹੜੀਆਂ ਉੱਥੋਂ ਟਿੱਪਣੀਆਂ ਆਈਆਂ ਉਹ ਬੜੀਆਂ ਗੌਰ ਨਾਲ ਵੇਖਣ ਵਾਲੀਆਂ। ਹਾਲਾਂਕਿ ਚੁਣਾਵੀ ਮੌਸਮ ਆ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਕਈ ਵਾਰ ਉਹਨਾਂ ਰੰਗ ਸਹੀ ਨਹੀਂ ਪਾ ਪਾਉਂਦੀਆਂ ਜ਼ਹਿਨ ਤੇ, ਜਿੰਨਾ ਕਿ ਉਹਨਾਂ ਦਾ ਰੰਗ ਚੜ੍ਹਨਾ ਚਾਹੀਦਾ। ਸੋ ਇਸ ਸਮੇਂ ਜੇ ਆਪਾਂ ਦੇਖੀਏ ਜੁਡੀਸ਼ਰੀ ਦਾ ਹਾਲ, ਤਾਂ ਇਸ ਮਾਮਲੇ ਦੇ ਵਿੱਚ ਟਿੱਪਣੀਆਂ ਕਿਸ ਤਰ੍ਹਾਂ ਦੀਆਂ ਆ ਰਹੀਆਂ ਕਿ ਤੁਸੀਂ ਅੱਗ ਨਾਲ ਖੇਡ ਰਹੇ ਹੋ। ਹੁਣ ਕਿਹਨੂੰ ਕਹਿ ਰਹੇ ਆ? ਕਹਿੰਦੇ ਜੀ ਕੁਛ ਲੋਕ, ਤਾਕਤਵਰ ਲੋਕ ਆ ਜਿਹੜੇ, ਉਹ ਜੁਡੀਸ਼ਰੀ ਨੂੰ ਅਸਥਿਰ ਕਰਨ ਦਾ ਯਤਨ ਕਰ ਰਹੇ ਆ, ਕਮਜ਼ੋਰ ਕਰਨ ਦਾ ਯਤਨ ਕਰ ਰਹੇ ਆ। ਇੱਥੋਂ ਤੱਕ ਕੁਛ ਵਕੀਲਾਂ ਦਾ ਵੀ ਨਾਂ ਲਿਆ ਗਿਆ। ਫਿਰ ਇਹ ਕਿਹਾ ਗਿਆ ਰੰਜਨ ਗੋਗੋਈ ਵੱਲੋਂ ਕਿ ਦੇਖੋ ਜੀ, ਮੈਂ ਕੁਛ ਅਹਿਮ ਫੈਸਲੇ ਸੁਣਾਉਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਉਹਨਾਂ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੀਆਂ ਕੁਝ ਹਰਕਤਾਂ ਕੀਤੀਆਂ ਜਾ ਰਹੀਆਂ। ਤਾਂ ਤੁਸੀਂ ਆਹ ਦੇਖ ਲਓ, ਹੁਣ ਮੈਂ ਤੁਹਾਨੂੰ 2-3 ਜਿਹੜੀਆਂ ਟਿੱਪਣੀਆਂ ਦੱਸੀਆਂ, ਇਹ ਆਪਣੇ ਆਪ ਦੇ ਵਿੱਚ ਕਿੱਡਾ ਗੁੱਝਾ ਰਾਜ ਆ, ਕਿੱਡਾ ਗੁੱਝਾ ਭੇਤ ਆ ਕਿ ਜੁਡੀਸ਼ਰੀ ਤੇ ਕਿਸ ਤਰ੍ਹਾਂ ਦੇ ਹਮਲੇ ਕੀਤੇ ਜਾਂਦੇ, ਲੁਕਵੇਂ ਹਮਲੇ ਆਪਾਂ ਜਿਹਨੂੰ ਕਹਿੰਦੇ ਹਾਂ। ਤਾਂ ਇਸ ਮਾਹੌਲ ਦੇ ਵਿੱਚ ਜੁਡੀਸ਼ਰੀ ਜਿੱਥੋਂ ਅੱਗੇ ਹੀ ਲੋਕਾਂ ਦਾ ਭਰੋਸਾ ਜਿਹੜਾ ਉਹ ਖੁਰਦਾ ਪਿਆ, ਉਹ ਠੀਕ ਹੈ ਕਿ ਇਸ ਮਾਮਲੇ 'ਚ ਰੰਜਨ ਗੋਗੋਈ ਜੀ ਬੇਦਾਗ ਨਿਕਲ ਗਏ ਆ, ਪਰ ਜੋ ਇੱਕ ਭਰੋਸਾ ਵੱਜਣਾ ਚਾਹੀਦਾ ਲੋਕਾਂ ਦਾ ਸੁਪਰੀਮ ਕੋਰਟ ਤੇ ਜਾਂ ਜੁਡੀਸ਼ਰੀ ਦੀ ਸਮੁੱਚੀ ਵਿਵਸਥਾ ਤੇ, ਉਹ ਨਹੀਂ ਵੱਜ ਪਾ ਰਿਹਾ। ਇਸੇ ਕਰਕੇ ਸ਼ਾਇਦ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਗਾਏ ਬਗਾਏ ਨਿਕਲਦੀਆਂ। ਤਾਂ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਕਿ ਇਹ ਮਸਲਾ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਸੁਪਰੀਮ ਕੋਰਟ ਨਾਲ ਜੁੜੇ ਮਸਲੇ ਜਾਂ ਜੁਡੀਸ਼ਰੀ ਨਾਲ ਜੁੜੇ ਮਸਲੇ ਉਹ ਨਿਬੜ ਗਏ ਆ ਜਾਂ ਟੋਟਲੀ ਖਤਮ ਹੋ ਗਿਆ। ਏਦਾਂ ਦੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਅੱਗੇ ਵੀ ਨਿਕਲ ਗਿਆ। ਉਹ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਨਾ ਹੀਰ ਮੁੱਕੀ ਆ ਤੇ ਨਾ ਸਰੰਗੀ ਟੁੱਟੀ ਆ। ਇਸ ਤਰ੍ਹਾਂ ਦੇ ਵਿਵਾਦ ਨਿਕਲਣਗੇ, ਕਿਉਂਕਿ ਪਿਛਲੇ ਸਾਲ ਵੀ ਆਪਾਂ ਦੇਖਿਆ ਸੀਗਾ ਜੱਜਾਂ ਦੀ ਪ੍ਰੈਸ ਕਾਨਫਰੰਸ, ਉਸ ਤੋਂ ਬਾਅਦ ਹੋਰ ਵੀ ਕਈ ਵਿਵਾਦ ਆਏ ਸੀਗੇ। ਜੱਜਾਂ ਨੂੰ ਰਿਸ਼ਵਤ ਦੇਣ ਦਾ ਮਾਮਲਾ ਵੀ ਸੁਪਰੀਮ ਕੋਰਟ ਤੱਕ ਆਇਆ ਸੀਗਾ। ਫਿਰ ਜਸਟਿਸ ਕਰਨਨ ਦਾ ਆਪਾਂ ਇੱਕ ਬਹੁਤ ਵੱਡਾ ਮਾਮਲਾ ਦੇਖਿਆ, ਹਾਈ ਪ੍ਰੋਫਾਈਲ ਮਾਮਲਾ ਸੀਗਾ ਉਹ ਵੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸ ਰਹੀਆਂ ਨੇ ਕਿ ਇਹ ਚੀਜ਼ਾਂ ਇੱਥੇ ਰੁਕਣ ਵਾਲੀਆਂ ਨਹੀਂ। ਔਰ ਜੇ ਇਸ ਤਰ੍ਹਾਂ ਜੁਡੀਸ਼ੀਅਲ ਤੇ ਜਿਹੜੀ ਦਬਾਅ ਪਾਉਣ ਵਾਸਤੇ ਹਮਲੇ ਹੁੰਦੇ, ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ, ਤਾਂ ਮੇਰੇ ਖਿਆਲ ਦੇ ਨਾਲ ਇਹ ਸ਼ੁਭ ਸੰਕੇਤ ਨਹੀਂ ਹੈ ਭਾਰਤੀ ਜੁਡੀਸ਼ਰੀ ਵਾਸਤੇ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰਦੇ, ਕਹਿੰਦੇ ਮੋਦੀ ਖਿਲਾਫ ਡਟਿਆ ਜਵਾਨ, ਪਰਚਾ ਰੱਦ ਹੋਣ ਮਗਰੋਂ ਹੁਣ ਪਹੁੰਚਿਆ ਸੁਪਰੀਮ ਕੋਰਟ। ਜਵਾਨ
ਮੈਨੂੰ ਲੱਗਦਾ ਕਿ ਨੁਕਸਾਨ ਕਰਕੇ ਹਟੂਗਾ, ਹਟਦਾ ਨਹੀਂ ਗਾ ਜਿੰਨਾ ਵੀ ਕਰ ਸਕਦਾ। ਵੈਸੇ ਵੀ ਜਦੋਂ ਬੰਦਾ ਡਹਿ ਹੀ ਪੈਂਦਾ ਤਾਂ ਫਿਰ ਘੱਟ ਨਹੀਂ ਗੁਜ਼ਾਰਦਾ। ਇਸ ਮਾਮਲੇ ਦੇ ਵਿੱਚ ਇੱਕ ਪੱਖ ਤੇ ਇਹ ਆ ਕਿ ਤੇਜ ਬਹਾਦਰ ਨੇ ਉੱਥੇ ਰਹਿ ਕੇ ਹੀ ਨਰਿੰਦਰ ਮੋਦੀ ਦੇ ਖਿਲਾਫ ਪ੍ਰਚਾਰ ਕਰਨ ਦਾ ਐਲਾਨ ਕੀਤਾ ਹੋਇਆ, ਔਰ ਜਿਹੜੀ ਇਹਨਾਂ ਦੀ ਦੂਸਰੀ ਉਮੀਦਵਾਰ ਸੀਗੀ ਇਹਨਾਂ ਦੇ ਗਠਜੋੜ ਦੀ ਬੀਬੀ ਸ਼ਾਲਿਨੀ ਯਾਦਵ, ਉਹਨੂੰ ਇਹਨੇ ਭੈਣ ਮੰਨ ਲਿਆ ਸੀਗਾ, ਰੱਖੜੀ ਬਣਾ ਲਈ। ਉਹ ਤੋਂ ਕਹਿੰਦਾ ਕਿ ਤੇਰੀ ਸਪੋਰਟ ਫੁੱਲ ਕਰੂੰਗਾ, ਠੋਕੇ ਕਰੂੰਗਾ ਸਪੋਰਟ ਤੇਰੀ। ਤਾਂ ਉਹ ਚੀਜ਼ ਤੇ ਹੈ ਹੀ ਹੈ ਕਿ ਨਰਿੰਦਰ ਮੋਦੀ ਲਈ ਤੇਜ ਬਹਾਦਰ ਜਿੰਨੀਆਂ ਕੁ ਮੁਸ਼ਕਲਾਂ ਖੜੀਆਂ ਕਰ ਸਕਦਾ ਹੋਇਆ ਖੜੀਆਂ ਕਰੂਗਾ। ਇਹ ਗੱਲ ਵੱਖਰੀ ਆ ਕਿ ਨਰਿੰਦਰ ਮੋਦੀ ਦੇ ਸਾਹਮਣੇ ਉਹ ਮੁਸ਼ਕਲਾਂ ਕਿੰਨੀ ਕੁ ਉਚਾਈ ਤੱਕ ਟਿਕ ਸਕਣਗੀਆਂ, ਕਿੰਨੀ ਕੁ ਦੇਰ ਤੱਕ ਟਿਕ ਸਕਣਗੀਆਂ, ਇਹ ਇੱਕ ਵੱਡਾ ਸਵਾਲ ਆ। ਹੁਣ ਤੇਜ ਬਹਾਦਰ ਦਾ ਮਾਮਲਾ ਜਿਹੜਾ ਉਹ ਚਲੇ ਗਿਆ ਸੁਪਰੀਮ ਕੋਰਟ ਤੱਕ, ਤੇ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਖੜਿਆ ਪ੍ਰਸ਼ਾਂਤ ਭੂਸ਼ਣ ਨੇ। ਸੋ ਇਹਨਾਂ ਦੇ ਵਕੀਲ ਹੋਣਗੇ ਪ੍ਰਸ਼ਾਂਤ ਭੂਸ਼ਣ, ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਜੀ ਆਮ ਤੌਰ ਤੇ ਇਨਵੋਲਵ ਮਿਲਦੇ ਆ। ਤਾਂ ਹੁਣ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਪਹੁੰਚਾਉਣਗੇ। ਸੁਪਰੀਮ ਕੋਰਟ ਵੇਖੂਗਾ, ਇਹਨਾਂ ਨੂੰ ਨਜਿੱਠੂਗਾ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਰਿਜੈਕਸ਼ਨ ਹੋਈ ਆ ਜੀ ਤੇਜ ਬਹਾਦਰ ਦੀ, ਉਹ ਜਾਇਜ਼ ਆ ਜਾਂ ਨਜਾਇਜ਼ ਆ। ਪਰ ਸਭ ਤੋਂ ਵੱਡਾ ਸਵਾਲ ਮੈਂ ਅੱਗੇ ਵੀ ਛੱਡਿਆ ਸੀਗਾ ਕਿ ਜੇ ਨਜਾਇਜ਼ ਨਿਕਲਦੀ ਹੈ ਇਹ ਰਿਜੈਕਸ਼ਨ ਜਿਹੜੀ ਆ ਉਹ ਨਜਾਇਜ਼ ਕਰਾਰ ਦੇ ਦਿੱਤੀ ਜਾਂਦੀ ਹੈ ਸੁਪਰੀਮ ਕੋਰਟ ਵੱਲੋਂ, ਤਾਂ ਉਸ ਸੂਰਤ ਦੇ ਵਿੱਚ ਕੀ ਹੋਊਗਾ? ਕਿਉਂਕਿ ਮਾਮਲਾ ਯਕਦਮ ਤੇ ਨਿਬੜਨਾ ਨਹੀਂ, ਹਾਲੇ ਕੁਛ ਦਿਨ ਪੈਣਗੇ। ਉਸ ਤੋਂ ਬਾਅਦ ਤੇ ਨਾਮਜ਼ਦਗੀ ਚੱਕਣ ਦਾ ਜਾਂ ਨਾਮਜ਼ਦਗੀ ਪਰਚਾ ਦੁਬਾਰਾ ਦਾਖਲ ਕਰਨ ਦਾ ਸਮਾਂ ਲੰਘ ਚੁੱਕਾ ਹੋਊਗਾ, ਵੋਟਿੰਗ ਹੋ ਚੁੱਕੀ ਹੋਊਗੀ। ਤਾਂ ਉਸ ਸੂਰਤ ਦੇ ਵਿੱਚ ਕੀ ਹੋਊਗਾ ਇਹ ਦੇਖਣਾ ਬੜਾ ਦਿਲਚਸਪ ਰਹੂਗਾ। ਉਸ ਤਰ੍ਹਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਅੱਜ ਵੀ ਚਰਚਾ ਜਿਹੜੀ ਆ ਉਹ ਚੋਣ ਕਮਿਸ਼ਨ ਨੂੰ ਲੈ ਕੇ ਚੱਲਦੀ ਰਹੀ ਆ, ਕਿਉਂਕਿ ਇਹਨਾਂ ਨੇ ਹੁਣ ਤੱਕ 3 ਮਾਮਲਿਆਂ 'ਚ ਪ੍ਰਧਾਨ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਆ। ਔਰ ਖਾਸ ਤੌਰ ਤੇ ਜੋ ਮਹਾਰਾਸ਼ਟਰ ਦੇ ਵਿੱਚ 2 ਬਿਆਨ ਦਿੱਤੇ ਸੀਗੇ ਉਹਨੇ ਪ੍ਰਧਾਨ ਮੰਤਰੀ ਨੇ, ਇੱਕ ਵਾਇਨਾਡ ਸੀਟ ਨੂੰ ਲੈ ਕੇ, ਇੱਕ ਪੁਲਵਾਮਾ ਅਟੈਕ ਨੂੰ ਲੈ ਕੇ, ਤਾਂ ਉਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੀ ਅਸਹਿਮਤੀ ਆਈ ਸੀਗੀ ਉਹਨੂੰ ਲੈ ਕੇ ਇੱਥੇ ਅੱਜ ਵੀ ਵਿਵਾਦ ਚੱਲਦਾ ਰਿਹਾ। ਕਿਉਂਕਿ ਕੁਛ ਜਿਹੜੇ ਸਾਬਕਾ ਮੁੱਖ ਚੋਣ ਕਮਿਸ਼ਨਰ ਰਹੇ ਆ ਭਾਰਤ ਸਰਕਾਰ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਇਹ ਮਾਮਲਾ ਜਿਹੜਾ ਉਹ ਜਨਤਕ ਹੋਣਾ ਚਾਹੀਦਾ ਸੀ ਕਿ ਜਿਹੜੇ ਵੀ ਕਮਿਸ਼ਨਰ ਨੇ ਅਸਹਿਮਤੀ ਜਤਾਈ ਆ ਉਹਦੀ ਅਸਹਿਮਤੀ ਵਾਲਾ ਨੋਟ ਜਿਹੜਾ ਉਹ ਰਿਕਾਰਡ ਤੇ ਆਉਣਾ ਚਾਹੀਦਾ ਸੀਗਾ, ਜਿਹੜਾ ਕਿ ਰਿਕਾਰਡ ਤੇ ਨਹੀਂ ਲਿਆਂਦਾ ਜਾ ਰਿਹਾ। ਤਾਂ ਇਹ ਦੇਖ ਲਓ ਕਿ ਚੋਣ ਕਮਿਸ਼ਨ ਦਾ ਜਿਹੜਾ ਕੰਮ ਕਰਨ ਦਾ ਢੰਗ ਆ ਉਹ ਕਿੰਨਾ ਕੁ ਸੁਚੱਜਾ, ਕਿੰਨਾ ਕੁ ਸੁੱਚਾ ਕਿ ਉਹ ਜਿਹੜਾ ਨੋਟ ਆ ਸਹਿਮਤੀ ਵਾਲਾ ਉਹਨੂੰ ਵੀ ਕਿਤੇ ਨਾ ਕਿਤੇ ਲੁਕਾਇਆ ਜਾ ਰਿਹਾ, ਛੁਪਾਇਆ ਜਾ ਰਿਹਾ। ਜਦਕਿ ਜਿਹੜੇ ਇਸ ਕਮਿਸ਼ਨ ਦੇ ਨਾਲ ਜੁੜੇ ਰਹੇ ਅਧਿਕਾਰੀ ਔਰ ਬਹੁਤ ਵੱਡੇ ਆਲਾ ਅਧਿਕਾਰੀ ਆ ਜਿਹੜੇ, ਉਹ ਕਹਿੰਦੇ ਆ ਕਿ ਇਹ ਲੋਕਤੰਤਰਿਕ ਪ੍ਰਣਾਲੀ ਦਾ ਇੱਕ ਹਿੱਸਾ ਕਿ ਅਸਹਿਮਤੀ ਹੋਣੀ ਠੀਕ ਆ, ਖੂਬਸੂਰਤੀ ਆ ਸਹਿਮਤੀ ਲੋਕਤੰਤਰ ਦਾ, ਤਾਂ ਉਹਨੂੰ ਲੁਕਾਉਣਾ ਨਹੀਂ ਚਾਹੀਦਾ, ਉਹਨੂੰ ਜਨਤਕ ਕਰਨਾ ਚਾਹੀਦਾ। ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਵੀ ਇੱਕ ਬੜਾ ਵਿਵਾਦਤ ਵਿਸ਼ਾ ਹੋ ਨਿਬੜਿਆ ਹੋ ਰਿਹਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਉੱਚੀ ਜਾਤ ਵਾਲੇ ਲੋਕਾਂ ਸਾਹਮਣੇ ਕੁਰਸੀ ਤੇ ਬੈਠ ਕੇ ਖਾਣਾ ਖਾਣ ਤੇ ਦਲਿਤ ਦੀ ਹੱਤਿਆ। ਇਹ ਉੱਤਰਾਖੰਡ ਦੀ ਘਟਨਾ ਟੀਰੀ ਗੜਵਾਲ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇੱਕ ਘਟਨਾ ਘਟੀ ਆ। ਉੱਥੇ ਦੱਸਦੇ ਆ ਕਿ ਇੱਕ ਨੌਜਵਾਨ ਜਿਹਦੀ ਉਮਰ 23 ਵਰ੍ਹੇ ਸੀ, ਆਪਣੀ ਭੈਣ ਦੇ ਨਾਲ ਗਿਆ ਸੀ ਇੱਕ ਸ਼ਾਦੀ ਸਮਾਰੋਹ ਦੇ ਵਿੱਚ। ਤਾਂ ਦੱਸਦੇ ਆ ਕਿ ਉਹ ਦਲਿਤ ਦੇ ਘਰੇ ਹੀ ਸ਼ਾਦੀ ਸੀਗੀ। ਉੱਥੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਥਾਂ ਤੇ ਬਹਿ ਕੇ ਸਾਰੇ ਖਾਣਾ ਖਾਂਦੇ ਆ, ਤੇ ਇਹ ਨੌਜਵਾਨ ਵੀ ਖਾਣਾ ਖਾ ਰਿਹਾ ਸੀਗਾ ਤੇ ਮੂਹਰੇ ਬੈਠੇ ਸੀਗੇ ਉੱਚੀਆਂ ਜਾਤੀਆਂ ਵਾਲੇ, ਸਵਰਨ ਜਾਤੀ ਵਾਲੇ। ਉਹਨਾਂ ਨੇ ਰੋਕਿਆ, ਵਰਜਿਆ ਇਸ ਨੌਜਵਾਨ ਨੂੰ ਕਿ ਤੂੰ ਇੱਥੇ ਸਾਡੇ ਮੂਹਰੇ ਜਾਂ ਸਾਡੇ ਸਾਹਮਣੇ ਬੈਠ ਕੇ ਜਾਂ ਸਾਡੇ ਬਰੋਬਰ ਬੈਠ ਕੇ ਰੋਟੀ ਨਹੀਂ ਖਾ ਸਕਦਾ। ਤਾਂ ਉਹਨੇ ਉੱਠਣ ਤੋਂ ਇਨਕਾਰ ਕਰ ਦਿੱਤਾ, ਕਹਿੰਦਾ ਕਿ ਮੈਂ ਵੀ ਬੰਦਾ ਹੀ ਆ, ਤੁਸੀਂ ਕਿਤੇ 2 ਵਾਰੀ ਥੋੜੀ ਜੰਮੇ, ਆਹੀ ਗੱਲ ਕਹੀ ਹੋਣੀ ਆ। ਤਾਂ ਦੱਸਦੇ ਕਿ ਫਿਰ ਉਹਦਾ ਕੁਟਾਪਾ ਲਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ, ਹੰਕਾਰੇ ਹੋਏ ਲੋਕਾਂ ਨੇ। ਤਾਂ ਉਹਨੂੰ ਬਹੁਤ ਕੁੱਟਿਆ ਗਿਆ ਨੌਜਵਾਨ ਨੂੰ, ਤੇ ਅੰਤ ਉਹ 10 ਦਿਨਾਂ ਬਾਅਦ ਦੱਸਦੇ ਆ ਕਿ ਆਪਣੀ ਜ਼ਿੰਦਗੀ ਦੀ ਲੜਾਈ ਹੈ ਜਿਹੜੀ ਉਹ ਹਾਰ ਗਿਆ। ਫਿਰ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਜਿਨ੍ਹਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਸੀਗਾ। ਤਾਂ ਉਸ ਤੋਂ ਬਾਅਦ ਫਿਰ ਜਿਹੜੇ ਇਹ ਪੀੜਤ ਪਰਿਵਾਰ ਵਾਲੇ ਸੀਗੇ ਇਹਨਾਂ ਨੇ ਧਰਨਾ ਵਗੈਰਾ ਲਾਇਆ, ਕੋਈ ਮੁਜ਼ਾਹਰਾ ਕੀਤਾ, ਤਾਂ ਫਿਰ ਉਸ ਤੋਂ ਬਾਅਦ ਇਹ ਪਰਚਾ ਦਰਜ ਹੋਇਆ। ਜਿਵੇਂ ਹੀ ਇਹ ਮੀਡੀਆ ਦੇ ਵਿੱਚ ਖਬਰ ਆਈ ਤਾਂ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਜਿਹਨੇ ਵੀ ਇਸ ਖਬਰ ਨੂੰ ਸੁਣਿਆ ਜਾਂ ਪੜ੍ਹਿਆ ਜਾਂ ਦੇਖਿਆ। ਤਾਂ ਵੈਸੇ ਇੰਡੀਆ ਦੇ ਵਿੱਚ ਇਹ ਨਵੀਂ ਖਬਰ ਨਹੀਂ ਆ, ਇੱਥੇ ਤੇ ਹਾਰੇ ਆ ਦਲਿਤਾਂ ਨੂੰ ਕਈ ਵਾਰ ਆਪਾਂ ਖਬਰਾਂ ਦੇ ਵਿੱਚ ਸੁਣਿਆ ਵੀ ਕਿ ਮੁੱਛਾਂ ਰੱਖਣ ਤੋਂ ਨੌਜਵਾਨਾਂ ਨੂੰ ਜਿਹੜਾ ਕੁੱਟਿਆ ਗਿਆ ਜਾਂ ਮਾਰਿਆ ਗਿਆ। ਇੱਥੋਂ ਤੱਕ ਕਿ ਲੂੰਗੀ ਗਿੱਟਿਆਂ ਤੋਂ ਚੁੱਕ ਕੇ ਤੁਰਨ ਦੀ ਸਜ਼ਾ ਇਹ ਦਿੱਤੀ ਗਈ ਕਿ ਗਿੱਟੇ ਛਾਂਗ ਦਿੱਤੇ ਗਏ। ਇੱਕ ਇਹੋ ਜਿਹਾ ਵਾਕਿਆ ਵੀ ਇੱਥੇ ਸਾਡੇ ਸਾਹਮਣੇ ਆਇਆ ਸੀਗਾ ਕਿ ਇੱਕ ਚੱਕੀ ਨੂੰ ਜਾ ਕੇ ਇੱਕ ਦਲਿਤ ਨੌਜਵਾਨ ਨੇ ਛੂਹ ਲਿਆ ਤੇ ਉਹ
ਪੇਸ਼ੇ ਤੋਂ ਟੀਚਰ ਸੀਗਾ ਜਿਹੜਾ ਸਵਰਨ ਜਾਤੀਆਂ ਵਾਲਾ, ਉਹਨੇ ਚੱਕ ਕੇ ਟੋਕਾ ਮਾਰ ਕੇ ਤੇ ਉਹਦਾ ਗਾਟਾ ਉੱਥੇ ਲਾ ਕੱਟਿਆ ਸੀਗਾ। ਸੋ ਇਹ ਜਿਹੜਾ ਹਾਲ ਆ, ਇਹ ਜਾਤ ਪਾਤ ਦਾ ਜਿਹੜਾ ਰੌਲਾ ਆ, ਇਹਨੇ ਭਾਰਤੀ ਸੁਸਾਇਟੀ ਨੂੰ ਬਹੁਤ ਹੱਦ ਤੱਕ ਪਛਾੜਿਆ ਹੋਇਆ। ਸੋ ਇਹ ਘਟਨਾ ਜਿਹੜੀ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਆ ਕਿ ਮਨੁੱਖ ਜਿਹੜੇ ਆ ਉਹ ਬੇਸ਼ੱਕ ਅੱਜ ਦੇ ਦੌਰ ਦੇ ਵਿੱਚ ਕਹਿ ਦਿੰਦੇ ਆ ਕਿ ਅਸੀਂ ਬਹੁਤ ਤਰੱਕੀ ਕਰ ਲਈ ਆ, ਅਸੀਂ ਬਹੁਤ ਅਗਾਂਹ ਆ ਗਏ ਹਾਂ, ਬਹੁਤ ਅਗਾਂਹ ਵਧੂ ਇਨਸਾਨ ਬਣ ਗਿਆ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਕੈਲੰਡਰ ਹੀ ਬਦਲੇ ਆ, ਸੋਚ ਨਹੀਂ ਬਦਲੀ। ਜਿਹੜੀ ਸੋਚ ਆ ਜਿਹੜੀ ਉਹੀ ਆ ਰੂੜੀਵਾਦੀ ਸੋਚ ਆ, ਕੱਟੜ ਸੋਚ ਆ। ਖੈਰ ਜੋ ਮਰਜ਼ੀ ਆ, ਇਹ ਘਟਨਾਵਾਂ ਜਿਹੜੀਆਂ ਹੈਰਾਨ ਕਰਦੀਆਂ, ਪਰੇਸ਼ਾਨ ਵੀ ਕਰਦੀਆਂ। ਤੇ ਉਹ ਕਿਸੇ ਨੇ ਸਹੀ ਕਿਹਾ ਸੀਗਾ ਕਿ जिस्म की सारी रगों तो जिस्म की सारी रगें तो स्याह खून से भर गई है, फक्र से कहते हैं फिर भी हम के इंसान है। तो इंसान फक्र ਨਾਲ ਕਹੀ ਜਾਂਦਾ ਕਿ ਇਨਸਾਨ ਹੈ, ਪਰ ਰਗਾਂ ਦੇ ਵਿੱਚ ਖੂਨ ਹੈ ਜਿਹੜਾ ਉਹ ਕਾਲਾ ਵਾ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ ਆਮ ਆਦਮੀ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ। ਦੇਖੋ, ਇਹ ਚੁਣੌਤੀ ਆ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਇਸ ਕਰਕੇ ਦਿੱਤੀ ਗਈ ਹੈ ਨਾਮਜ਼ਦਗੀ ਨੂੰ, ਕਿਉਂਕਿ ਇਹਨਾਂ ਦਾ ਮਾਮਲਾ ਫਿਰ ਉਹੀ ਆ ਜਿਹੜਾ ਆਪਾਂ ਅੱਗੇ ਬਹੁਤ ਦੇਰ ਤੋਂ ਸੁਣਦੇ ਆ, ਦੋਹਰੀ ਵੋਟ ਵਾਲਾ। ਦੋਹਰੀ ਵੋਟ ਵਾਲਾ ਮਸਲਾ ਜਿਹੜਾ ਉਹ ਇੱਕ ਤੇ ਨਿਬੜਦਾ ਨਹੀਂ ਹੈ। ਪਤਾ ਨਹੀਂ ਕਿਉਂ ਇਹੋ ਜਿਹੇ ਜਿਹੜੇ ਸੈਂਸਿਟਿਵ ਮੁੱਦੇ ਹੁੰਦੇ ਆ, ਨਾਜ਼ੁਕ ਮੁੱਦੇ ਹੁੰਦੇ ਆ, ਸੰਵੇਦਨਸ਼ੀਲ ਮੁੱਦੇ ਹੁੰਦੇ ਆ, ਉਹ ਵੀ ਸਾਲਾਂ ਤੱਕ ਸਾਡੇ ਇੱਥੋਂ ਦੀ ਵਿਵਸਥਾ ਦੇ ਵਿੱਚ ਡੱਕੇ ਡੋਲੇ ਖਾਂਦੇ ਫਿਰਦੇ ਆ। ਔਰ ਮੈਂ ਅੱਗੇ ਵੀ ਕਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਇਹ ਬੀਬਾ ਉਦੋਂ ਤੱਕ ਆਪਣੀ ਟਰਮ ਪੂਰੀ ਕਰਕੇ ਚਲੇ ਜਾਵੇ ਜਦੋਂ ਤੱਕ ਇਹ ਗੱਲ ਸਿਰੇ ਲੱਗਣੀ ਆ। ਤਾਂ ਉਹ ਹਾਲੇ ਵਿੱਚ ਵਿਚਾਲੇ ਹੀ ਆ ਦੋਹਰੀ ਵੋਟਾਂ ਵਾਲਾ, ਜਾਨੀ ਜਿਹੜੀ ਇਹਨਾਂ ਨੇ ਵਿਧਾਇਕੀ ਦਿੱਤੀ ਆ, ਉਸ ਮਸਲੇ ਤੇ SDM ਨੇ ਰਿਪੋਰਟ ਦਿੱਤੀ ਹੋਈ ਆ, ਉਹਦੇ ਤੇ ਕੋਈ ਫੈਸਲਾ ਹਾਲੇ ਤੱਕ ਨਹੀਂ ਲਿਆ ਗਿਆ ਵਿਵਸਥਾ ਵੱਲੋਂ। ਤਾਂ ਉੱਤੋਂ ਇਹ ਦੋਹਰਾ ਸਿਆਪਾ ਪੈ ਗਿਆ ਕਿਉਂਕਿ ਇਹਨਾਂ ਨੇ ਹੁਣ ਮੈਂਬਰ ਪਾਰਲੀਮੈਂਟ ਦੀ ਚੋਣ ਲੜਨੀ ਹੈ ਬਠਿੰਡੇ ਤੋਂ। ਤਾਂ ਇਹਨਾਂ ਦੀ ਨਾਮਜ਼ਦਗੀ ਕਿਉਂਕਿ ਹੋ ਚੁੱਕੀ ਆ, ਤੇ ਫਿਰ ਇਹ ਜਿਹੜੀ ਪਟੀਸ਼ਨ ਹੈ ਉਹ ਇੱਕ ਵਾਰੀ ਹਾਈ ਕੋਰਟ ਦੇ ਵਿੱਚ ਚਲੇ ਗਈ ਆ ਕਿ ਦਰਅਸਲ ਇਹਨਾਂ ਨੂੰ ਗੋਦ ਲਿਆ ਗਿਆ ਸੀਗਾ ਔਰ ਫਿਰ ਬਾਅਦ ਦੇ ਵਿੱਚ ਇਹਨਾਂ ਦੀ ਆਪਣੇ ਅਸਲ ਪਿਤਾ ਕੋਲ ਵਾਪਸੀ ਹੋਈ। ਪਰ ਉਹ ਇੱਕ ਜਿਹੜੀ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀਗੀ ਉਹ ਨਹੀਂ ਅਪਣਾਈ ਗਈ, ਬਲਕਿ ਇਹਨਾਂ ਨੇ ਜਿਹੜੀ ਪਹਿਲੀ ਵੋਟ ਸੀਗੀ ਉਹ ਬਲਜਿੰਦਰ ਕੌਰ, ਪਿਤਾ ਦਾ ਨਾਂ ਅਮਰਜੀਤ ਸਿੰਘ, ਲਿਖ ਕੇ ਦਰਜ ਕਰਵਾਈ ਸੀ। ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਵੋਟ ਬਣਾਈ ਉਹ ਬਲਜਿੰਦਰ ਕੌਰ ਸਨ ਆਫ ਦਰਸ਼ਨ ਸਿੰਘ ਦੇ ਨਾਮ ਤੇ ਬਣਾਈ ਗਈ, ਜਦਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਇੱਕ ਅਦਾਲਤੀ ਪ੍ਰਕਿਰਿਆ ਚੋਂ ਗੁਜ਼ਰਨਾ ਪੈਂਦਾ ਜੇ ਇਸ ਤਰ੍ਹਾਂ ਕਰਨਾ ਹੋਵੇ, ਕਿਉਂਕਿ ਹਿੰਦੂ ਐਕਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਆ। ਇਹ ਕਹਿੰਦੇ ਆ ਕਿ ਇਸ ਤਰ੍ਹਾਂ ਸਭ ਕੁਛ ਨਹੀਂ ਕੀਤਾ ਗਿਆ, ਬਲਕਿ ਇਹ ਚਲਾਕੀ ਵਰਤੀ ਗਈ ਆ। ਬਹਰਹਾਲ ਇਹ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਹੁਣ ਬਲਜਿੰਦਰ ਕੌਰ ਨੂੰ ਇਹਨਾਂ ਚੀਜ਼ਾਂ ਦਾ ਜਵਾਬ ਦੇਣਾ ਪਊ, ਕਿਉਂਕਿ ਹਾਈ ਕੋਰਟ ਨੇ ਨਾਲ ਦੀ ਨਾਲ ਹੀ ਜਵਾਬ ਮੰਗ ਲਿਆ ਚੋਣ ਕਮਿਸ਼ਨ ਤੋਂ। ਚੋਣ ਕਮਿਸ਼ਨ ਨੂੰ ਉੱਥੇ ਆਪਣਾ ਜਾ ਕੇ ਪੱਖ ਰੱਖਣਾ ਪਊਗਾ, ਤਾਂ ਉਸ ਤੋਂ ਪਹਿਲਾਂ ਬੀਬੀ ਬਲਜਿੰਦਰ ਕੌਰ ਨੂੰ ਆਪਣਾ ਪੱਖ ਰੱਖਣਾ ਪਊ। ਤਾਂ ਕੁੱਲ ਮਿਲਾ ਕੇ ਹੁਣ ਕੰਮ ਕਸੂਤਾ ਹੋ ਗਿਆ, ਕਿਉਂਕਿ ਅੱਗੇ ਕੀ ਹੁੰਦਾ ਕਿ ਇਲੈਕਸ਼ਨ ਹੋ ਗਿਆ, ਤੁਸੀਂ ਹਾਰ ਗਏ ਤੇ ਜਿਹੜਾ ਇਤਰਾਜ਼ ਕਰਨ ਵਾਲਾ ਉਹ ਛੱਡ ਦਿੰਦਾ। ਜੇ ਤੁਸੀਂ ਜਿੱਤ ਗਏ ਤਾਂ ਮਾਮਲਾ ਜਿਹੜਾ ਲਮਕਦਾ ਬਹੁਤ ਦੂਰ ਤੱਕ ਚਲੇ ਜਾਂਦਾ। ਹੁਣ ਸ਼ਾਇਦ 1-2 ਦਿਨਾਂ ਤੱਕ ਇਹ ਨਵੇੜਾ ਹੋ ਜਾਊਗਾ। ਤਾਂ ਹਾਈ ਕੋਰਟ ਦੇ ਵਿੱਚ ਬੀਬਾ ਬਲਜਿੰਦਰ ਕੌਰ ਦਾ ਇਹ ਮਸਲਾ ਜਿਹੜਾ ਪਹੁੰਚ ਗਿਆ, ਤਾਂ ਇਹ ਵਾਕਿਆ ਹੀ ਇੱਕ ਵਾਰੀ ਕਹਿ ਸਕਦੇ ਆ ਕਿ ਨੀਂਦ ਉਡਾਉਣ ਵਾਲਾ ਮਾਮਲਾ ਹੈ, ਕਿਉਂਕਿ ਇਹ ਸਧਾਰਨ ਮਾਮਲਾ ਨਹੀਂ ਹੈ। ਜਿਹੜੀ ਡਬਲ ਵੋਟ ਵਾਲੀ ਇੱਥੇ ਪਸੂੜੀ ਪੈਂਦੀ ਆ ਨਾ, ਉਹ ਜਿਨ੍ਹਾਂ ਲੋਕਾਂ ਤੇ ਪਸੂੜੀ ਪਈ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਇਹ ਕਿੰਨੀ ਚੰਦਰੀ ਬਲਾ ਹੈ। ਜੀ ਵਾਕਈ ਜੀ। ਅਗਲੀ ਗੱਲ ਕਰਦੇ ਕਹਿੰਦੇ ਜਸਵਿੰਦਰ ਰੌਕੀ ਦੀ ਭੈਣ ਰਾਜਦੀਪ ਕੌਰ ਕੱਲ 7 ਮਈ ਨੂੰ ਹੋਣਗੇ ਕਾਂਗਰਸ ਦੇ ਵਿੱਚ ਸ਼ਾਮਲ। ਦੇਖੋ, ਇਹ ਬਾਬੂ ਸ਼ਾਹੀ ਦੇ ਨਾਮਾਨਗਾਰ ਨੇ ਪੁਸ਼ਟੀ ਵੀ ਕਰਵਾਈ ਹੈ ਇਹਨਾਂ ਕੋਲੋਂ। ਤਾਂ ਉਹ ਕਹਿੰਦੇ ਆ ਕਿ ਅਸੀਂ ਵਾਕਿਆ ਹੀ ਕੱਲ ਨੂੰ ਜੁਆਇਨ ਕਰ ਲੈਣਾ ਕਾਂਗਰਸ। ਤਾਂ ਉਹਨਾਂ ਦਾ ਦਾਅਵਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਘਰ ਵੀ ਆਉਣਗੇ, ਕਿਉਂਕਿ ਕੱਲ ਨੂੰ ਪ੍ਰੋਗਰਾਮ ਹੈ ਸ਼ਾਇਦ ਇਹਨਾਂ ਦਾ ਫਾਜ਼ਿਲਕਾ ਏਰੀਆ ਜਾਣ ਦਾ। ਤਾਂ ਜਸਵਿੰਦਰ ਰੌਕੀ ਕੌਣ ਸੀ ਉਹ ਸਾਰਿਆਂ ਨੂੰ ਪਤਾ ਹੀ ਹੋਣਾ, ਜੇ ਨਹੀਂ ਤੇ ਮੈਂ ਦੱਸ ਦਿੰਦਾ ਕਿ ਜਸਵਿੰਦਰ ਰੌਕੀ ਇੱਕ ਗਰੋਹਬਾਜ਼ ਸੀਗਾ। ਫਿਰ ਬਾਅਦ ਦੇ ਵਿੱਚ ਪਰਵਾਣੂ ਹਿਮਾਚਲ ਉੱਥੇ ਉਹਦਾ ਕਤਲ ਹੋ ਗਿਆ ਸੀਗਾ, ਮੇਰੇ ਖਿਆਲ ਦੇ ਨਾਲ 3 ਸਾਲ ਪਹਿਲਾਂ ਦੀ ਗੱਲ ਆ। ਉਸ ਤੋਂ ਬਾਅਦ ਉਹਦੀ ਭੈਣ ਜਿਹੜੀ ਆ ਉਹ ਆਜ਼ਾਦ ਚੋਣ ਲੜੀ ਸੀ ਔਰ ਕਾਫੀ ਵੱਡੀ ਤਾਦਾਦ ਦੇ ਵਿੱਚ ਵੋਟਾਂ ਲੈ ਗਈ ਸੀ ਰਾਜਦੀਪ ਕੌਰ। ਮੇਰੇ ਖਿਆਲ ਦੇ ਨਾਲ ਆਲਮੋਸਟ 35,000 ਦੇ ਕਰੀਬ ਵੋਟ ਲੈ ਗਈ ਸੀ। ਔਰ ਦਿਲਚਸਪ ਗੱਲ ਇਹ ਆ ਕਿ ਜਦੋਂ ਜਸਵਿੰਦਰ ਰੌਕੀ ਜੈਨੀ ਦੇ ਖਿਲਾਫ ਇਲੈਕਸ਼ਨ ਲੜਿਆ ਸੀਗਾ ਔਰ ਉਦੋਂ ਜਿੱਤ ਹਾਰ ਦਾ ਮਾਰਜਨ ਮੇਰੇ ਖਿਆਲ ਦੇ ਨਾਲ 250-300 ਵੋਟ ਦਾ ਰਹਿ ਗਿਆ ਸੀਗਾ। ਕਿੱਥੇ ਸੁਰਜੀਤ ਜੈਨੀ ਜਿਹਨੇ ਸਾਰੀ ਜ਼ਿੰਦਗੀ ਸਿਆਸਤ ਦੇ ਵਿੱਚ ਗਾਲੀ ਆ,
ਤੇ ਕਿੱਥੇ ਜਸਵਿੰਦਰ ਰੌਕੀ ਜਿਹੜਾ ਪਹਿਲਾ ਇਲੈਕਸ਼ਨ ਲੜਿਆ ਸੀਗਾ, ਉਹਨੇ ਇੱਕ ਵਾਰੀ ਕਹਿ ਸਕਦੇ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਨਾਸਾਂ ਥਾਣੀ ਧੂਲ ਨੇ ਆ ਸਕਦਾ। ਸੋ ਇੰਨੀ ਸਖਤ ਟੱਕਰ ਸੀਗੀ। ਉਸ ਤੋਂ ਬਾਅਦ ਰਾਜਦੀਪ ਕੌਰ ਨੇ ਵੀ ਮੇਰੇ ਖਿਆਲ ਦੇ ਨਾਲ 38,000 ਵੋਟ ਲਈ ਸੀਗੀ, ਜੇ ਮੈਂ ਭੁੱਲਦਾ ਨਹੀਂ ਆ। ਤਾਂ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਕਾਂਗਰਸ ਚ ਜਾਣਗੇ, ਕਿਉਂਕਿ ਆਜ਼ਾਦ ਚੋਣ ਲੜਨ ਤੋਂ ਬਾਅਦ ਫਿਰ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ ਸੀਗਾ। ਤਾਂ ਸੁਖਬੀਰ ਸਿੰਘ ਬਾਦਲ ਨੇ ਇਹ ਜੁਆਇਨਿੰਗ ਕਰਵਾਈ ਸੀ। ਉਸ ਤੋਂ ਬਾਅਦ ਜਦੋਂ ਵੀ ਬੀਬਾ ਬਾਦਲ ਉਸ ਇਲਾਕੇ 'ਚ ਜਾਂਦੇ ਸੀਗੇ ਤੇ ਰਾਜਦੀਪ ਕੌਰ ਇਹਨਾਂ ਦੇ ਨਾਲ ਹੀ ਉੱਥੇ ਵਿਚਰਦੇ ਸੀਗੇ, ਤਾਂ ਕਾਫੀ ਗੂੜਤਾ ਬਣ ਗਈ ਸੀ ਇਹਨਾਂ ਦੀ, ਕਾਫੀ ਨੇੜਤਾ ਬਣ ਗਈ ਸੀ। ਪਰ ਯਕਦਮ ਐਸਾ ਕੀ ਪਲਟਾ ਵੱਜਿਆ ਕਿ ਰਾਜਦੀਪ ਕੌਰ ਨੇ ਹੁਣ ਦਲ ਬਦਲਣ ਦਾ ਫੈਸਲਾ ਕੀਤਾ, ਇਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਪਰ ਇੱਕ ਚੀਜ਼ ਸਾਫ਼ ਆ ਕਿ ਸ਼ੇਰ ਸਿੰਘ ਘਬਾਇਆ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਹੋਊਗਾ। ਕਿਉਂ? ਕਿਉਂਕਿ ਸ਼ੇਰ ਸਿੰਘ ਘਬਾਇਆ ਉੱਥੇ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦਾ ਪਿਆ। ਜਿਹੜੇ ਇਹਨਾਂ ਦੇ ਲੋਕਲ ਲੀਡਰ ਆ ਕਾਂਗਰਸ ਦੇ, ਉਹ ਸ਼ੇਰ ਸਿੰਘ ਘਬਾਇਆ ਦੇ ਨਾਲ ਤੁਰਨੀ ਨੇ, ਕੋਈ ਬਹਾਨਾ ਲਾ ਰਿਹਾ, ਕੋਈ ਬਹਾਨਾ ਲਾ ਰਿਹਾ। ਸ਼ਾਇਦ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਬਣ ਰਿਹਾ, ਕਿਉਂਕਿ ਉਹ ਸੀਟ ਸ਼ੇਰ ਸਿੰਘ ਘਬਾਇਆ ਦੇ ਹੱਥੋਂ ਜਾਣ ਡਈ ਆ, ਸਿੱਧੀ ਸਾਫ਼ ਦੀ ਗੱਲ ਆ। ਪਰ ਇੱਥੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫਾਜ਼ਿਲਕਾ ਇਲਾਕੇ ਦੇ ਵਿੱਚ ਇਸ ਪਰਿਵਾਰ ਦਾ ਚੰਗਾ ਆਧਾਰ ਹੈ, ਤਾਂ ਜੇ ਮੰਨ ਲਓ ਇਹ ਜੁਆਇਨਿੰਗ ਹੋ ਜਾਂਦੀ ਆ ਕੱਲ ਨੂੰ, ਤਾਂ ਫਿਰ ਸ਼ੇਰ ਸਿੰਘ ਘਬਾਇਆ ਵਾਸਤੇ ਇੱਕ ਰਾਹਤ ਹੋਊ। ਤਾਂ ਦੇਖਦੇ ਆ ਇਹ ਰਾਹਤ ਜਿਹੜੀ ਆ ਉਹ ਅੱਗੇ ਨਤੀਜਿਆਂ ਤੇ ਕਿੰਨਾ ਕੁ ਅਸਰ ਪਾਉਂਦੀ ਆ। ਤਾਂ ਕੁੱਲ ਮਿਲਾ ਕੇ ਰੌਕੀ ਦੀ ਭੈਣ ਰਾਜਦੀਪ ਕੌਰ ਜਿਹੜੀ ਆ, ਉਹ ਕਹਿ ਸਕਦੇ ਆ ਕਿ ਕੁਝ ਮਹੀਨਿਆਂ ਦੇ ਅੰਦਰ ਅੰਦਰ ਦੂਸਰਾ ਦਲ ਜਿਹੜਾ ਉਹ ਹੁਣ ਜੁਆਇਨ ਕਰੇ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਬੀਰ ਬਾਦਲ ਦੀ ਚੋਣ ਕਮਿਸ਼ਨ ਦੇ ਕੋਲ ਹੋਈ ਹੈ ਸ਼ਿਕਾਇਤ। ਦੇਖੋ, ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਹ ਸ਼ਿਕਾਇਤ ਹੋਈ ਆ, ਇਹ ਸ਼ਿਕਾਇਤ ਇਸ ਕਰਕੇ ਹੋਈ ਆ ਕਿਉਂਕਿ ਕੁਛ ਦਿਨ ਪਹਿਲਾਂ ਇਹ ਆਏ ਸੀਗੇ ਬਠਿੰਡਾ ਏਰੀਆ ਦੇ ਵਿੱਚ, ਤੇ ਉੱਥੇ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਅਕਾਲੀ ਦਲ ਜੀ ਪੰਥਕ ਪਾਰਟੀ ਆ। ਯਾਨੀ ਕਹਿਣ ਦਾ ਭਾਵ ਇਹ ਆ, ਜੇ ਆਪਾਂ ਸਾਰਾਂਸ਼ ਕੱਢਣਾ ਹੋਵੇ ਸਾਰੀ ਘਟਨਾ ਦਾ, ਕਿ ਇਹਨਾਂ ਨੇ ਕੁੱਲ ਮਿਲਾ ਕੇ ਪੰਥ ਦੇ ਹਵਾਲੇ ਨਾਲ ਵੋਟਾਂ ਪ੍ਰਾਪਤ ਕਰਨ ਦਾ ਯਤਨ ਕੀਤਾ ਸੀਗਾ। ਤਾਂ ਪੰਥ ਦਾ ਹਵਾਲਾ ਦਿੱਤਾ ਗਿਆ ਸੀ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮੁਸੀਬਤ ਦੇ ਵਿੱਚ ਆਪ ਹੁੰਦੇ ਆ, ਫਿਰ ਪੰਥ ਖਤਰੇ 'ਚ ਵੀ ਪੈ ਜਾਂਦਾ ਕਈ ਵਾਰ। ਤਾਂ ਇਹ ਜਿਹੜੀ ਹੋਈ ਸੀਗੀ, ਵਾਪਰੀ ਸੀਗੀ ਘਟਨਾ ਬਠਿੰਡੇ ਦੇ ਲਾਗੇ, ਉਹਦੀ ਸ਼ਿਕਾਇਤ ਜਿਹੜੀ ਆ ਉਹ ਹੁਣ ਦਿੱਤੀ ਗਈ ਆ, ਇੱਕ ਤੇ ਸੂਬਾਈ ਚੋਣ ਕਮਿਸ਼ਨ ਨੂੰ ਔਰ ਇੱਕ ਕੌਮੀ ਚੋਣ ਕਮਿਸ਼ਨ ਨੂੰ। ਇਹ ਦੋਨੇ ਸ਼ਿਕਾਇਤਾਂ ਜਿਹੜੀਆਂ ਦਿੱਤੀਆਂ ਬਲਵੰਤ ਸਿੰਘ ਖੇੜਾ ਹੋਰਾਂ ਨੇ। ਤਾਂ ਉਹਨਾਂ ਦਾ ਕਹਿਣਾ ਇਹੋ ਹੀ ਆ ਕਿ ਇਹਨਾਂ ਨੇ ਪੰਥ ਦੇ ਨਾਮ ਤੇ ਬਠਿੰਡਾ ਦੇ ਵਿੱਚ ਇੱਕ ਸਭਾ ਦੇ ਦੌਰਾਨ ਵੋਟਾਂ ਦੀ ਮੰਗ ਕੀਤੀ ਔਰ ਇਹ ਆਖਿਆ ਕਿ ਅਕਾਲੀ ਦਲ ਪੰਥਕ ਪਾਰਟੀ ਆ। ਹੁਣ ਪਸੂੜੀ ਕਿੱਥੇ ਪੈਂਦੀ ਆ, ਰੌਲਾ ਕਿੱਥੇ ਪੈਂਦਾ? ਇਹ ਬਲਵੰਤ ਸਿੰਘ ਖੇੜਾ ਉਹੀ ਬਜ਼ੁਰਗ ਆ ਜਿਹਨੇ ਪਹਿਲਾਂ ਹੀ ਅਕਾਲੀ ਦਲ ਤੇ ਇੱਕ ਕੇਸ ਕੀਤਾ ਹੋਇਆ, ਔਰ ਅਕਾਲੀ ਦਲ ਤੇ ਇਹ ਜਿਹੜਾ ਕੇਸ ਆ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ, ਤਾਂ ਇਹ ਜਿਹੜਾ ਕੇਸ ਆ ਇਹ ਇੰਨਾ ਗੰਭੀਰ ਆ ਕਿ ਇੱਥੇ ਇਹਨਾਂ ਦੀ ਮਾਨਤਾ ਤੱਕ ਰੱਦ ਹੋ ਸਕਦੀ ਆ। ਇਹ ਕੇਸ ਕੀ ਆ ਕਿ ਬਲਵੰਤ ਸਿੰਘ ਖੇੜਾ ਹੋਰਾਂ ਨੇ ਮੁਕੱਦਮਾ ਪਾਇਆ ਅਦਾਲਤ ਦੇ ਵਿੱਚ ਕਿ ਇਹਨਾਂ ਨੇ ਜੋ ਚੋਣ ਕਮਿਸ਼ਨ ਨੂੰ ਸੰਵਿਧਾਨ ਦਿੱਤਾ ਪਾਰਟੀ ਦਾ, ਉਹਦੇ ਵਿੱਚ ਆਪਣੇ ਆਪ ਨੂੰ ਕਲੇਮ ਕੀਤਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਹਾਂ, ਜਦ ਕਿ ਜਿਹੜੀਆਂ ਗੁਰਦੁਆਰਾ ਦੀਆਂ ਚੋਣਾਂ ਲੜਦੇ ਆ ਤਾਂ ਉਸ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਦੋਂ ਇਹਨਾਂ ਦੀ ਪਾਰਟੀ ਦੇ ਨੁਮਾਇੰਦੇ ਉਤਰਦੇ ਆ, ਜੋ ਉੱਥੇ ਇਹਨਾਂ ਨੇ ਸੰਵਿਧਾਨ ਦਿੱਤਾ ਹੋਇਆ ਉਸ ਬੋਡੀ ਨੂੰ, ਤਾਂ ਉੱਥੇ ਇਹਨਾਂ ਨੇ ਕਿਹਾ ਜੀ ਅਸੀਂ ਧਾਰਮਿਕ ਪਾਰਟੀ ਹਾਂ। ਤਾਂ ਇੱਕ ਪਾਰਟੀ ਦੋ ਸੰਵਿਧਾਨ ਲੈ ਕੇ ਚੱਲ ਰਹੀ ਆ, ਇਹੀ ਖੇੜਾ ਸਾਹਿਬ ਦਾ ਕਹਿਣਾ ਕਿ ਬਖੇੜਾ ਵਾ। ਤਾਂ ਹੁਣ ਦੂਸਰਾ ਮਾਮਲਾ ਖੇੜਾ ਸਾਹਿਬ ਨੇ ਇਹ ਚੱਕ ਲਿਆ ਕਿ ਇਹਨਾਂ ਨੇ ਆਪ ਹੀ ਮੰਨਿਆ ਕਿ ਇੱਕ ਪੰਥਕ ਪਾਰਟੀ ਆ, ਜਿਹਦਾ ਰੌਲਾ ਪਹਿਲਾਂ ਹੀ ਕੋਰਟ ਦੇ ਵਿੱਚ ਚੱਲਦਾ। ਔਰ ਦੂਜੀ ਚੀਜ਼ ਇਹ ਆ ਕਿ ਪੰਥ ਦਾ ਹਵਾਲਾ ਦੇ ਕੇ ਵੋਟਾਂ ਮੰਗੀਆਂ ਗਈਆਂ, ਤੇ ਨਾਲ ਹੀ ਉਹਨਾਂ ਨੇ ਜਤਾਇਆ ਵਾ ਕਿ ਜੇ ਤੇ ਇਹਨਾਂ ਕਮਿਸ਼ਨਾਂ ਨੇ ਕੋਈ ਕਾਰਵਾਈ ਕੀਤੀ ਤਾਂ ਠੀਕ ਹੈ ਭਾਈ, ਨਹੀਂ ਤਾਂ ਫਿਰ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਸੋ ਬਲਵੰਤ ਸਿੰਘ ਖੇੜਾ ਹੋਰਾਂ ਨੇ ਵੀ ਸਿੱਧੀ ਸਪਸ਼ਟ ਗੱਲ ਕਰ ਦਿੱਤੀ ਆ ਕਿ ਅਸੀਂ ਫਿਰ ਹਾਈ ਕੋਰਟ ਦੀ ਟਿਕਟ ਕਟਾ ਲਾਂਗੇ ਜੇ ਸਾਡੀ ਸੁਣਵਾਈ ਨਾ ਹੋਈ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਕੱਲ ਜਿਹੜਾ ਪੰਜਾਬ ਦੇ ਵਿੱਚ ਕਾਫੀ ਸਰਗਰਮੀ ਰਹੀ, ਖਾਸ ਕਰਕੇ ਸਵਾਲਾਂ ਨੂੰ ਲੈ ਕੇ। ਉਹ ਤਾਂ ਚਲੋ ਚੰਗੀ ਗੱਲ ਆ, ਪਰ ਕਿਤੇ ਚਪੇੜਾਂ ਦੀ ਆਵਾਜ਼ ਆ ਰਹੀ ਸੀ ਤੇ ਕਿਤੇ ਕਹਿ ਰਹੇ ਸੀ ਵੀ ਭਾਈ ਸਵਾਲਾਂ ਦਾ ਨਹੀਂ, ਵੋਟਾਂ ਦਾ ਟਾਈਮ ਆ। ਨਹੀਂ ਦੇਖੋ, ਇਹ ਸਵਾਲਾਂ ਦਾ ਟਾਈਮ ਹੀ ਆ। ਮੁੜ ਕੇ ਕਿੰਨੇ ਪੁੱਛਣਾ, ਮੁੜ ਕੇ ਤੂੰ ਕੌਣ ਤੇ ਮੈਂ ਕੌਣ? ਇਹੀ ਸਵਾਲਾਂ ਦਾ ਜਾਇਜ਼ ਟਾਈਮ ਆ, ਵਾਜਬ ਟਾਈਮ ਆ। ਔਰ ਸਵਾਲ ਜਿਹੜੇ ਆ ਹੋ ਵੀ ਰਹੇ, ਪਰ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਦੇ ਮਿਲਦੇ ਪਏ ਤੁਸੀਂ ਵੀਡੀਓ ਚ ਦੇਖਦੇ ਹੀ ਹੋਗੇ। ਔਰ ਰਾਜਾ ਵੜਿੰਗ ਦੇ ਇੱਕ ਪ੍ਰੋਗਰਾਮ ਦਾ ਰੌਲਾ ਪਿਆ ਤੇ ਨਾਲ ਦੀ ਨਾਲ ਹੀ ਇੱਕ ਵੀਡੀਓ ਹੋਰ ਆ ਗਈ
ਬੀਬੀ ਭੱਠਲ ਨੇ ਇੱਕ ਮੁੰਡੇ ਦੇ ਫਾਹ ਚਪੇੜ ਕੱਢ ਮਾਰੀ ਬਿਨਾਂ ਗੱਲ ਤੋਂ, ਬਿਨਾਂ ਬਾਤ ਤੋਂ। ਤਾਂ ਉਹ ਮੁੰਡਾ ਜਿਹੜਾ ਉਹ ਹੁਣ ਕੈਮਰੇ ਦੇ ਸਾਹਮਣੇ ਵੀ ਆਇਆ, ਦੱਸਦੇ ਕਿ ਉਹਦੇ ਪਿੰਡ ਦੇ ਵੀ ਉਸ ਮੁੰਡੇ ਦੀ ਸਪੋਰਟ ਕਰਦੇ ਪਏ ਕਿ ਮੁੰਡੇ ਨੇ ਕੁਛ ਵੀ ਗਲਤ ਨਹੀਂ ਸੀ ਕਿਹਾ। ਹਾਲਾਂਕਿ ਪਹਿਲਾਂ ਜਦੋਂ ਉਹਨੇ ਸਵਾਲ ਕਰਨੇ ਚਾਹੇ ਉਦੋਂ ਜਿਹੜਾ ਕੇਵਲ ਢਿੱਲੋਂ ਉਮੀਦਵਾਰ ਹੈ ਇਹਨਾਂ ਦਾ ਸੰਗਰੂਰ ਤੋਂ, ਉਹ ਗਲਤ ਉਹਨੂੰ ਬੋਲਿਆ, ਕਹਿੰਦਾ ਤੂੰ ਬਾਂਦਰਾਂ ਵਾਂਗੂ ਐਵੇਂ ਟੱਪੀ ਜਾਣਾ, ਟਪੂਸੀਆਂ ਮਾਰੀ ਜਾਣਾ, ਬਹਿ ਜਾ, ਮੈਨੂੰ ਪਤਾ ਤੂੰ ਕੌਣ ਆ, ਮੈਂ ਜਾਣਦਾ ਪਿਛੋਕੜ। ਪਿਛੋਕੜ ਕੀ ਤੁਸੀਂ ਜਾਣਦੇ ਹੋ? ਤੇ ਤੁਹਾਡਾ ਪਿਛੋਕੜ ਵੀ ਤੇ ਲੋਕ ਵਹਿੰਦੇ ਹੀ ਆ ਨਾ ਕਿ ਤੁਸੀਂ ਕਿਸ ਤਰ੍ਹਾਂ ਦਾ ਪਿਛੋਕੜ ਰੱਖਦੇ ਹੋ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਕੋਈ ਸਵਾਲ ਪੁੱਛਦਾ, ਪਹਿਲੀ ਗੱਲ ਤੇ ਹੈ ਉਹਨੂੰ ਕਹਿੰਦੇ ਬਹਿ ਜਾ। ਦੂਜੀ ਗੱਲ ਇਹ ਆ ਕਿ ਮੈਂ ਤੈਨੂੰ ਜਾਣਦਾ, ਤੈਨੂੰ ਕਿਹਨੇ ਭੇਜਿਆ, ਤੇਰਾ ਕੀ ਪਿਛੋਕੜ ਹੈ। ਬੰਦਾ ਪੁੱਛੇ ਕਿ ਤੁਸੀਂ ਉਹਨੂੰ ਦੱਸੋ, ਉੱਥੇ ਕੋਈ ਤਗਮਾ ਦੇਣਾ, ਤੁਸੀਂ ਉਹਦੇ ਸਵਾਲਾਂ ਦਾ ਜਵਾਬ ਦੇਣਾ, ਚਾਹੇ ਕੋਈ ਵੀ ਆ। ਜਵਾਬ ਤੁਹਾਡੇ ਕੋਲ ਹੈ ਤਾਂ ਠੀਕ ਹੈ, ਨਹੀਂ ਤੇ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਨਿਗਾਹ ਨਿਕਲ ਜਾਓ। ਤਾਂ ਜਦੋਂ ਉਹ ਮੁੰਡਾ ਜਿਹੜਾ ਉਹ ਦੁਬਾਰਾ ਕੇਵਲ ਢਿੱਲੋਂ ਜਦੋਂ ਬਹਿ ਗਿਆ, ਦੁਬਾਰਾ ਬੋਲਣ ਲੱਗਾ ਤੇ ਬੀਬੀ ਭੱਠਲ ਜਿਹੜੀ ਉਹਨੂੰ ਪੈ ਨਿਕਲੀ। ਫਿਰ ਜਦੋਂ ਉਹ ਵਾਪਸ ਆ ਰਹੀ ਸੀ, ਉਹਨੇ ਫਿਰ ਸਵਾਲ ਪੁੱਛਣਾ ਚਾਹਿਆ ਤੇ ਉਹਨੇ ਚਪੇੜ ਕੱਢ ਮਾਰੀ। ਤਾਂ ਬਾਅਦ ਦੇ ਵਿੱਚ ਉਹਨੇ ਨਾਅਰੇਬਾਜ਼ੀ ਵੀ ਕੀਤੀ। ਅਸਲ ਦੇ ਵਿੱਚ ਦੱਸਦੇ ਆ ਕਿ ਇਹ ਜਿਹੜਾ ਮੁੰਡਾ ਇਹ ਸਧਾਰਨ ਕੋਈ ਮੁੰਡਾ ਨਹੀਂ ਸੀਗਾ, ਇਹਨੇ ਐਮਫਿਲ ਕੀਤੀ ਹੋਈ ਆ, ਐਮਟੈਕ ਕੀਤੀ ਹੋਈ ਆ, ਔਰ ਪੇਸ਼ੇ ਤੋਂ ਇਹ ਪ੍ਰੋਫੈਸਰ ਹੈ ਨਿੱਜੀ ਕਾਲਜ ਦੇ ਵਿੱਚ। ਔਰ ਉਹਦਾ ਹੋਣਾ ਹੀ ਇਹ ਸੀਗਾ ਕਿਉਂਕਿ ਉਹ ਪਿਛਲੇ 8-9 ਸਾਲਾਂ ਤੋਂ ਇੱਕ ਨਿੱਜੀ ਸੰਸਥਾ ਦੇ ਵਿੱਚ ਬਤੌਰ ਪ੍ਰੋਫੈਸਰ ਨੌਕਰੀ ਕਰਦਾ ਪਿਆ। ਉਹ ਕਹਿੰਦਾ ਕਿ ਮੈਂ 2-3 ਸਵਾਲ ਕਰਨੇ ਸੀ। ਇੱਕ ਤੇ ਇਹ ਆ ਕਿ ਪਿੰਡ ਦੀ ਨਿਕਾਸੀ ਹੈ ਜਿਹੜੀ, ਉਹਦਾ ਅੱਜ ਤੱਕ ਪ੍ਰਬੰਧ ਨਹੀਂ ਹੋ ਸਕਿਆ। ਬੀਬੀ ਭੱਠਲ ਤੋਂ ਕਿੰਨੀ ਦਫਾ ਜਿਹੜੀ ਉਹ ਜਿੱਤੀ ਆ ਜੀ। ਫਿਰ ਨਾਲ ਨੌਕਰੀਆਂ ਵਾਲਾ ਸਵਾਲ ਕਰਨਾ ਸੀ, ਪਰ ਉਸ ਤੋਂ ਪਹਿਲੇ ਹੀ ਇਹਨਾਂ ਨੇ ਆ ਜਵਾਬ ਦੇ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਬੜੀ, ਮੈਂ ਕਹੂੰਗਾ ਕਿ ਜਿਹੜੀ ਕਾਰਕਰਦਗੀ ਹੈ ਨਾ ਚੋਣ ਕਮਿਸ਼ਨ ਦੀ, ਉਹ ਵੀ ਮਾਯੂਸ ਕਰਨ ਵਾਲੀ ਹੈ ਰਾਜ ਕਰਨਵੀਰ ਸਿੰਘ ਜੀ। ਕਿਉਂਕਿ ਦੇਖੋ ਇਸ ਤਰ੍ਹਾਂ ਜੇ ਮੰਨ ਲਓ ਆਪਾਂ ਦੇਖਦੇ ਹਾਂ ਕਿ ਕਿਸੇ ਦੀ ਸਭਾ ਦੇ ਵਿੱਚ ਜਿਹੜੀ ਕਿ ਇੱਕ ਚੁਣਾਵੀ ਸਰਗਰਮੀ ਦਾ ਹਿੱਸਾ, ਤਾਂ ਉਸ ਸਭਾ ਦੇ ਵਿੱਚ ਜੇ ਕੋਈ ਸਵਾਲ ਕਰਦਾ ਸ਼ਾਂਤਮਈ ਢੰਗ ਦੇ ਨਾਲ, ਤਾਂ ਉਹਦਾ ਫੰਡਾਮੈਂਟਲ ਰਾਈਟ ਜਿਹੜਾ ਉਹਨੂੰ ਪੁੱਛ ਲਿਆ ਜਾਂਦਾ, ਉਲਟਾ ਜ਼ਲੀਲ ਕਰ ਦਿੱਤਾ ਜਾਂਦਾ, ਉਹਨੂੰ ਬੇਇੱਜ਼ਤ ਕਰ ਦਿੱਤਾ ਜਾਂਦਾ। ਹੁਣ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਜਾਂਦਾ, ਉਹਦੇ ਕਾਫਲੇ ਤੇ ਕੋਈ ਛਿੱਤਰ ਸੁੱਟ ਦਿੰਦਾ, ਤਾਂ ਉਹਦੇ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਜਾਂਦਾ। ਤੇ ਜੇ ਕੋਈ ਫੰਡਾਮੈਂਟਲ ਰਾਈਟ ਆਪਣਾ ਲੈ ਕੇ ਸਵਾਲ ਕਰਦਾ, ਉਹਨੂੰ ਭਰੀ ਸਭਾ ਦੇ ਵਿੱਚ ਨਮੋਸ਼ ਕਰ ਦਿੱਤਾ ਜਾਂਦਾ, ਖਾਮੋਸ਼ ਕਰ ਦਿੱਤਾ ਜਾਂਦਾ, ਇੱਥੋਂ ਤੱਕ ਕਿਤੇ ਜੁੱਤੀਆਂ ਮਾਰ ਦਿੱਤੀਆਂ ਜਾਂਦੀਆਂ। ਕਿ ਉਹਦੀ ਮਾਣਹਾਨੀ ਨਹੀਂ, ਕਿ ਉਹਦੇ ਅਧਿਕਾਰ ਦਾ ਇਹ ਹਨਨ ਨਹੀਂ ਹੈ। ਸੋ ਆਪਣੇ ਆਪ ਦੇ ਵਿੱਚ ਇੱਕ offense ਬਣਦਾ, ਮਾਮਲਾ ਬਣਦਾ। ਹੁਣ ਨਾ ਤੇ ਚੋਣ ਕਮਿਸ਼ਨ ਕੋਈ ਨੋਟਿਸ ਲੈਂਦਾ, ਨਾ ਕੋਈ ਪੁਲਿਸ ਨੋਟਿਸ ਲੈਂਦੀ ਆ, ਨਾ ਕੋਈ ਇਸ ਤਰ੍ਹਾਂ ਦੀ ਸਮਾਜ ਸੇਵੀ ਸੰਸਥਾ ਅੱਗੇ ਆਉਂਦੀ ਆ ਜਿਹੜੀ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਸਕੇ ਕਿ ਭਾਈ ਇਹ ਤੇ ਅਧਿਕਾਰਾਂ ਦਾ ਹਨਨ ਆ ਕਿਤੇ ਨਾ ਕਿਤੇ। ਸੋ ਇਹ ਕਹਿਣ ਦਾ ਭਾਵ ਆ ਕਿ ਇਹਨਾਂ ਦੀ ਜਿਹੜੀ ਆਪਣੀ ਕਾਂਗਰਸ ਪਾਰਟੀ ਆ, ਜਿਹੜੀ ਕਹਿੰਦੀ ਆ ਕਿ ਸਾਡਾ ਜਿਹੜਾ ਲੋਕਤੰਤਰ ਆ, ਪਾਰਟੀ ਦਾ ਅੰਦਰੂਨੀ ਲੋਕਤੰਤਰ ਆ, ਉਸ ਦੇਸ਼ ਦੀਆਂ ਸਭ ਪਾਰਟੀਆਂ ਤੋਂ ਮਜ਼ਬੂਤ ਲੋਕਤੰਤਰ ਆ, ਉਹਦੇ ਵਿੱਚ ਇੰਨੇ ਵੀ ਕਿਤੇ ਖਾਸੇ ਨਹੀਂ ਹੈਗੇ ਕਿ ਕੋਈ ਸਵਾਲ ਵੀ ਕਰ ਲਵੇ। ਤਾਂ ਉਹ ਪਾਰਟੀ ਵੀ ਆਪਣੇ ਲੀਡਰਾਂ ਤੋਂ ਨਹੀਂ ਪੁੱਛਦੀ ਪਈ ਜਾਂ ਤੁਸੀਂ ਤਮਾਸ਼ਾ ਕੀ ਕਰ ਰਹੇ ਹੋ। ਤਾਂ ਕੁੱਲ ਮਿਲਾ ਕੇ ਹਾਲਾਤ ਜਿਹੜੇ ਆ ਉਹ ਇਸ ਗੱਲੋਂ ਸਾਜ਼ਗਾਰ ਆ, ਇਸ ਗੱਲੋਂ ਸੁਖਾਵੇਂ ਆ ਕਿ ਸਵਾਲ ਹੋ ਰਹੇ ਆ, ਪਰ ਇਸ ਗੱਲੋਂ ਉਹ ਹਾਲਾਤ ਜਿਹੜੇ ਆ ਮਾਯੂਸ ਕੋਨੇ ਆ ਕਿਉਂਕਿ ਜਵਾਬ ਜਿਹੜੇ ਆ ਉਹ ਨਹੀਂ ਮਿਲ ਰਹੇ। ਜੇ ਮਿਲ ਰਹੀ ਆ ਤਾਂ ਅੱਗੋਂ ਫਿਰ ਨਮੋਸ਼ੀ ਮਿਲ ਰਹੀ ਆ ਜਾਂ ਅੱਗੋਂ ਜ਼ਲਾਲਤ ਮਿਲਦੀ ਪਈ ਆ। ਕਈ ਥਾਵਾਂ ਤੇ ਤੁਹਾਨੂੰ ਪਤਾ ਕਿ ਸੁਨਮੁਖੀ ਵੀ ਮਿਲਦੀ ਪਈ ਆ, ਪਰ ਫਿਰ ਵੀ ਸਵਾਲ ਤਾਂ ਹੋਣਗੇ ਹੀ ਆ ਕਿਉਂਕਿ ਜਿਹੜੇ ਲੋਕ ਜਿਉਂਦੇ ਜਾਗਦੇ ਆ ਉਹਨਾਂ ਦੇ ਚਿਹਰਿਆਂ ਤੇ ਤੁਹਾਨੂੰ ਪਤਾ ਸਵਾਲ ਜਿਹੜੇ ਆ ਉਹ ਰਹਿੰਦੇ ਹੀ ਰਹਿੰਦੇ ਆ, ਉਹਨਾਂ ਦੇ ਲਬਾਂ ਤੇ ਸਵਾਲ ਆਉਂਦੇ ਆ, ਪਰ ਸਵਾਲ ਜਿਹੜੇ ਆ ਉਹਨਾਂ ਨੂੰ ਜਵਾਬ ਨਹੀਂ ਮਿਲਦੇ। ਇਹ ਥੋੜੀ ਜਿਹੀ ਪੋਜੀਸ਼ਨ ਖਰਾਬ ਕਰਨ ਵਾਲੀ ਗੱਲ ਆ। ਪਤਾ ਨਹੀਂ ਕਿਉਂ ਇਹਨਾਂ ਲੀਡਰਾਂ ਦਾ ਵਿਜ਼ਨ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਤੇ ਜਿੰਨੀਆਂ ਮਰਜ਼ੀ ਲਓ, ਕਹਾ ਜਿੰਨੀਆਂ ਮਰਜ਼ੀ ਲਓ ਇਹਨਾਂ ਤੋਂ, ਪਰ ਜਦੋਂ ਕਿਸੇ ਦੀਆਂ ਗੱਲਾਂ ਦਾ ਇਹਨਾਂ ਨੂੰ ਜਵਾਬ ਦੇਣਾ ਪੈਂਦਾ ਫਿਰ ਬਿਲਕੁਲ ਹੀ ਕਹਿ ਲਈਏ ਕਿ ਇਹਨਾਂ ਦੇ ਪਹੁੰਚੇ ਆ ਜਿਹੜੇ ਉਹ ਚੈਨ ਚ ਫਸ ਜਾਂਦੇ ਆ। ਉਹ ਦੇਖਦੇ ਆ ਹੁਣ ਅੱਗੇ ਇਹ ਸਿਲਸਿਲਾ ਥੰਮਦਾ ਰੁਕਦਾ ਜਾਂ ਏਦਾਂ ਹੀ ਚੱਲਦਾ। ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਕਮੇਟੀ ਦਾ ਨੌਕਰੀ ਘੁਟਾਲਾ ਜਿਹੜਾ ਕਹਿੰਦੇ ਹੋਰ ਵੀ ਵੱਡਾ ਹੈ, ਭਾਈ ਮਾਂਝੀ ਦਾ ਦਾਵਾ। ਦੇਖੋ ਨੌਕਰੀ ਘੁਟਾਲਾ ਕਦੇ ਅਕਾਲੀ ਭਾਜਪਾ ਸਰਕਾਰ ਵੇਲੇ ਆਇਆ, ਇੱਕ ਚਲੀ ਗਈ ਸਰਕਾਰ ਵੇਲੇ ਵੀ ਆ ਗਿਆ ਜਿਹੜਾ ਕਿ ਕਮੇਟੀ ਦੇ ਵਿੱਚ ਆ। ਹੁਣ ਇਹਦੇ ਵਿੱਚ ਕੀ ਸੀਗਾ ਕਿ ਦੇਖੋ ਇੱਕ ਐਡੀਸ਼ਨਲ ਸੈਕਟਰੀ ਆ ਜਿਹੜਾ ਉਹ ਇਹਨਾਂ ਨੇ ਮੁਅੱਤਲ ਕੀਤਾ ਗਾ, ਇੱਕ ਉਹਦਾ ਕਰਿੰਦਾ ਰੱਖਿਆ ਹੋਇਆ ਸੀ, ਉਹਦੇ ਤੇ ਕਾਰਵਾਈ ਕੋਈ ਕੀਤੀ ਆ। ਮੁਅੱਤਲ ਤੋਂ ਵੀ ਕੀ ਭਾਵ ਆ
ਕਿ ਅੰਮ੍ਰਿਤਸਰ ਤੋਂ ਉਹਨੂੰ ਅਨੰਦਪੁਰ ਸਾਹਿਬ ਨੂੰ ਤੋਰ ਦਿੱਤਾ ਕਿ ਭਾਈ ਜਾ ਤੋਰ ਤੇ ਚੱਲ ਜਾ, ਯਾਨੀ ਕਹਿੰਦਾ ਭਾਵੇਂ ਉੱਥੇ ਕੰਮ ਕਾਰ ਕਰੀ ਚੱਲੀ, ਹੁਣ ਇੱਥੇ ਤਾਂ ਤੇਰਾ ਭੇਤ ਖੁੱਲ ਗਿਆ ਇਸ ਇਲਾਕੇ 'ਚ। ਤਾਂ ਦੂਜੇ ਪਾਸੇ ਇਹ ਮਾਮਲਾ ਜਿਹੜਾ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਪਿਆ, ਕਿਉਂਕਿ ਕੁਝ ਬੇਰੁਜ਼ਗਾਰ ਨੌਜਵਾਨਾਂ ਤੋਂ, ਕੁਝ ਗ੍ਰੰਥੀ ਸਿੰਘਾਂ ਤੋਂ ਇਹਨਾਂ ਨੇ 42-43 ਲੱਖ ਰੁਪਇਆ ਜਿਹੜਾ ਮਾਟਿਆ ਹੋਇਆ। ਤਾਂ ਹੁਣ ਅੱਜ ਫੇਰ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਭਾਈ ਮਾਂਝੀ ਨੇ ਕਰਵਾਈ ਆ। ਇੱਕ ਵਿਕਟਮ, ਇੱਕ ਪੀੜਤ ਆ ਜਿਹੜਾ, ਉਹ ਵੀ ਨਾਲ ਬੈਠਾ ਸੀਗਾ। ਹਾਲਾਂਕਿ ਕਾਫੀ ਪੀੜਤ ਆ, ਉਹਨਾਂ ਨੇ ਪਹਿਲਾਂ ਵੀ ਕੁਝ ਬੰਦੇ ਰੂਬਰੂ ਕਰਵਾਏ ਸੀਗੇ ਕਰਕੇ। ਤਾਂ ਅੱਜ ਵੀ ਇੱਕ ਨੌਜਵਾਨ ਹੈ ਜਿਹੜਾ ਉਹਨਾਂ ਨੇ ਲਿਆਂਦਾ ਸੀਗਾ। ਤਾਂ ਉਹਨਾਂ ਦਾ ਦਾਅਵਾ ਇਹੋ ਆ ਕਿ ਇੱਕ ਤੇ ਉਹ ਕਹਿੰਦੇ ਆ ਕਿ ਇਹ ਇੱਕ ਨੈਕਸਸ ਹੀ ਸੀਗਾ ਤੇ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਤੱਕ ਜੁੜਿਆ ਹੋਇਆ। ਸੁਖਬੀਰ ਸਿੰਘ ਬਾਦਲ, ਫਿਰ ਉਸ ਤੋਂ ਬਾਅਦ ਲੌਂਗੋਵਾਲ, ਉਸ ਤੋਂ ਬਾਅਦ ਫਿਰ ਉਹ ਐਡੀਸ਼ਨਲ ਸੈਕਟਰੀ, ਔਰ ਉਸ ਤੋਂ ਬਾਅਦ ਹੇਠਲਾ ਕਰੇਗਾ। ਤੇ ਇੱਕ ਤਾਂ ਉਹਨਾਂ ਦਾ ਇਹ ਬਹੁਤ ਵੱਡਾ ਦੋਸ਼ ਆ ਕਿ ਤਾਂ ਤੱਕ ਹਿੱਸਾ ਪੱਤੀ ਜਾਂਦੀ। ਦੂਜੀ ਚੀਜ਼ ਇਹ ਕਹਿੰਦੇ ਆ ਕਿ ਦੇਖੋ ਇਹ ਇਕੱਲਾ ਜਿਹੜਾ 42-44 ਲੱਖ ਦਾ ਅੰਕੜਾ ਇਹ ਕੁਛ ਬੰਦਿਆਂ ਦਾ ਸੀਗਾ, ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਨੂੰ ਲਗਾਤਾਰ ਟੈਲੀਫੋਨ ਆਉਂਦੇ ਆ, ਤਾਂ ਇਹ ਠੱਗੀ ਠੋਰੀ ਵਾਲਾ ਅੰਕੜਾ ਜਿਹੜਾ ਉਹ ਇਹ ਤੋਂ ਵੀ ਵੱਡਾ ਹੋ ਸਕਦਾ। ਤਾਂ ਮਾਮਲਾ ਜਿਹੜਾ ਉਹ ਸੰਗੀਨ ਹੈ ਮੇਰੇ ਖਿਆਲ ਦੇ ਨਾਲ। ਜਿਹੜਾ ਐਡੀਸ਼ਨਲ ਸੈਕਟਰੀ ਦੇ ਅਹੁਦੇ ਤੇ ਬੈਠਾ ਉਹਨੂੰ ਐਡਾ ਮੁਅੱਤਲ ਕਰਕੇ, ਮੁਅੱਤਲੀ ਦੇ ਨਾਮ ਤੇ ਬਦਲ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜ ਦੇਣਾ ਠੀਕ ਨਹੀਂ ਹੈ। ਉਹਨੂੰ ਚਾਰਜਸ਼ੀਟ ਕਰਨਾ ਚਾਹੀਦਾ, ਘੱਟੋ ਘੱਟ ਚਾਰਜਸ਼ੀਟ ਕਰਨਾ ਚਾਹੀਦਾ। ਜਿੰਨੇ ਵੀ ਅਹੁਦੇਦਾਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਚਾਰਜਸ਼ੀਟ ਕਰਕੇ ਬਰਤਰਫ ਕਰਨਾ ਚਾਹੀਦਾ, ਕਾਰਵਾਈ ਕਰਨੀ ਚਾਹੀਦੀ ਆ। ਔਰ ਦੇਖੋ ਨਿੱਕੀ ਜੀ ਭੁੱਲ ਤੋਂ, ਨਿੱਕੀ ਜੀ ਚੂਕ ਤੋਂ ਅਕਾਲ ਤਖਤ ਤੇ ਤਲਬ ਕਰ ਲਿਆ ਜਾਂਦਾ। ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਸਖਤ ਕਾਰਵਾਈ ਕਿਉਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਹੈ। ਇੱਥੋਂ ਹੀ ਸ਼ੱਕ ਪ੍ਰਗਟ ਹੁੰਦਾ, ਇੱਥੋਂ ਹੀ ਸ਼ੱਕ ਉਜਾਗਰ ਹੁੰਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਫਿਰ ਗਾਂ ਜੁੜਦੀਆਂ, ਹੁਣ ਕਿੱਥੋਂ ਤੱਕ ਜੁੜਦੀਆਂ, ਕਿਹੜੇ ਟਰਾਂਸਫਾਰਮਰ ਤੱਕ ਜੁੜਦੀਆਂ, ਕਿਹੜੇ ਗ੍ਰਿਡ ਤੱਕ ਜੁੜਦੀਆਂ, ਉਹ ਤੇ ਪਤਾ ਨਹੀਂ ਹੈ। ਪਰ ਮਾਮਲੇ ਨੂੰ ਜਿਸ ਤਰੀਕੇ ਨਾਲ ਨੱਪਿਆ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ। ਤਾਂ ਦੂਜੀ ਚੀਜ਼ ਆਪਾਂ ਵੇਖੀ ਅੱਗੇ, ਕਿ ਜਿੱਦਾਂ ਡਿਓੜੀ ਦਾ ਮਾਮਲਾ ਸੀਗਾ, ਡਿਓੜੀ ਢਾਹ ਦਿੱਤੀ ਗਈ, ਉਸ ਤੋਂ ਬਾਅਦ ਕਿਹਾ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਉਹ ਕਰਾਂਗੇ। ਬਾਅਦ ਦੇ ਵਿੱਚ ਉਸੇ ਸਾਥ ਦੇ ਨਾਲ ਲੰਗੋਵਾਲ ਨੇ ਮੀਟਿੰਗ ਕਰ ਲਈ। ਅੱਜ ਤੱਕ ਇਹ ਮਾਮਲਾ ਨਹੀਂ ਦਰਜ ਕਰਵਾ ਸਕੇ। ਤੁਸੀਂ ਦੇਖ ਲਓ ਕਿ ਮੇਰੇ ਖਿਆਲ ਦੇ ਨਾਲ 40-42 ਦਿਨ ਹੋ ਚੱਲੇ ਹੋਣੇ ਉਸ ਗੱਲ ਨੂੰ ਵੀ। ਤਾਂ ਕਹਿਣ ਦਾ ਭਾਵ ਇਹ ਆ ਕਿ ਜਿੰਨੀ ਸ਼ਿੱਦਤ ਦੇ ਨਾਲ ਮਾਮਲੇ ਉਠਾਏ ਜਾਂਦੇ ਆ ਜਾਂ ਜਿੰਨੇ ਜ਼ੋਰਦਾਰ ਢੰਗ ਨਾਲ ਉੱਠਦੇ ਆ, ਉਸ ਤੋਂ ਬਾਅਦ ਉਨੀ ਸਫਾਈ ਦੇ ਨਾਲ ਹੀ ਉਹ ਮੁੱਦੇ ਜਿਹੜੇ ਆ ਉਹ ਫਿਰ ਏਦਾਂ ਦੱਬ ਦਿੱਤੇ ਜਾਂਦੇ ਆ ਜਿੱਦਾਂ ਫਿਰ ਕੋਈ ਸੁੱਕੇ ਕਾਨਿਆਂ ਦੀ ਗੱਠੜੀ ਹੈ ਜਿਹੜੀ ਉਹ ਡੂੰਘੀ ਕਬਰ ਦੇ ਵਿੱਚ ਪਾ ਕੇ ਉੱਤੇ ਮਿੱਟੀ ਪਾ ਕੇ ਦੱਬ ਦਿੰਦਾ। ਜੀ ਜੀ ਜੀ। ਤੇ ਮਿੰਟੂ ਜੀ, 5ਵੇਂ ਗੇੜ ਦੀਆਂ ਚੋਣਾਂ ਨਿਬੜ ਗਈਆਂ, ਅੱਜ ਕਿੱਦਾਂ ਦਾ ਰਿਹਾ ਮਾਹੌਲ? ਮਾਹੌਲ ਜਿਹੜਾ ਦੇਖੋ ਹਿੰਸਕ ਰਿਹਾ, ਹਿਮਾਚਲ ਕਹਿਣ ਲੱਗਾ ਸੀਗਾ। ਬੰਗਾਲ ਦੇ ਵਿੱਚ ਜਦੋਂ ਵੀ ਵੋਟਿੰਗ ਹੁੰਦੀ ਆ ਉੱਥੇ ਇਸ ਤਰ੍ਹਾਂ ਦੀ ਵਾਇਲੈਂਸ ਵੇਖਣ ਨੂੰ ਮਿਲਦੀ ਆ। ਇੱਕ ਮੇਰੇ ਖਿਆਲ ਦੇ ਨਾਲ ਅੱਜ ਕੈਂਡੀਡੇਟ ਦੇ ਖਿਲਾਫ ਵੀ ਹਿੰਸਾ ਹੋਈ ਆ, ਸ਼ਾਇਦ ਭਾਰਤੀ ਜਨਤਾ ਪਾਰਟੀ ਦਾ ਸੀਗਾ। ਇਸ ਤੋਂ ਇਲਾਵਾ ਉੱਥੇ ਕਾਫੀ ਹਿੰਸਕ ਝੜਪਾਂ ਹੋਈਆਂ। ਕਿੰਨਾ ਕੁ ਨੁਕਸਾਨ ਹੋਇਆ ਉਹਦਾ ਬਿਊਰਾ, ਉਹਦੀ ਤਫਸੀਲ ਜਿਹੜੀ ਆ ਉਹ ਸਵੇਰੇ ਅਖਬਾਰਾਂ 'ਚ ਛਪੂਗੀ, ਕਿਉਂਕਿ ਬੰਗਾਲ ਆਪਣੇ ਤੋਂ ਦੂਰ ਹੈ। ਪਰ ਇਨਪੁਟ ਇਹੋ ਹੀ ਨੇ ਕਿ ਉੱਥੇ ਕਾਫੀ ਝੜਪਾਂ ਹੋਈਆਂ TMC ਔਰ ਭਾਜਪਾ ਦੇ ਕਾਰਕੁਨਾਂ ਦੇ ਦਰਮਿਆਨ। ਦੂਜੀ ਗੱਲ ਇਹ ਹੋਈ ਆ ਕਿ ਇੱਕ ਥਾਂ ਤੇ ਇੱਕ EVM ਜਿਹੜੀ ਉਹ ਤੋੜ ਦਿੱਤੀ ਗਈ। ਇਹ ਦੱਸਿਆ ਗਿਆ ਕਿ ਨੌਜਵਾਨ ਆਪਣੀ ਮਾਤਾ ਨਾਲ ਲੜ ਕੇ ਆਇਆ ਸੀਗਾ, ਉਹਨੇ EVM ਤੋੜ ਦਿੱਤੀ। ਫਿਰ ਇੱਕ ਨੌਜਵਾਨ ਆਪਣੇ ਪਿਤਾ ਦਾ ਸੰਸਕਾਰ ਕਰਕੇ ਆਇਆ ਸੀਗਾ ਔਰ ਸਿੱਧਾ ਉਹ ਘਰ ਨਹੀਂ ਗਿਆ ਬਲਕਿ ਪੋਲਿੰਗ ਬੂਥ ਤੇ ਗਿਆ, ਉਹਨੇ ਜਾ ਕੇ ਆਪਣੀ ਵੋਟ ਕਾਸਟ ਕੀਤੀ ਆ। ਉਹਦੀ ਵੀ ਕਾਫੀ ਚਰਚਾ। ਸੋ ਵੋਟਾਂ ਦਾ ਜਿਹੜਾ 5ਵਾਂ ਗੇੜ ਆ ਉਹ ਨੇਪਰੇ ਜ਼ਰੂਰ ਚੜ ਗਿਆ, ਪਰ ਚੜਿਆ ਇਹ ਵੀ ਉਸੇ ਤਰੀਕੇ ਨਾਲ ਹੀ ਜਿਵੇਂ ਅੱਗੇ ਗੇੜ ਨੇਪਰੇ ਚੜਿਆ। ਤਾਂ ਹੁਣ ਰਹਿ ਗਿਆ 6ਵਾਂ ਤੇ 7ਵਾਂ। 6ਵੇਂ ਗੇੜ ਦੇ ਵਿੱਚ ਹਰਿਆਣਾ ਔਰ 7ਵੇਂ ਗੇੜ ਦੇ ਵਿੱਚ ਫਿਰ ਆਪਣਾ ਪੰਜਾਬ ਵੀ ਆ ਜਾਣਾ। ਤਾਂ ਚੱਕਾ ਗਿੜਦਾ ਹੁਣ ਗੇੜਾਂ ਨੂੰ ਪਾਰ ਕਰਦਾ ਹੋਇਆ ਸੈਕੰਡ ਲਾਸਟ ਤੇ ਲਾਸਟ ਗੇੜ ਤੱਕ ਆ ਗਿਆ। ਪਰ ਇਹਦੇ ਵਿੱਚ ਕੀ ਕੁਛ ਵਾਪਰਿਆ ਉਹ ਕੱਲ ਨੂੰ ਆਪਾਂ ਨੂੰ ਪਤਾ ਲੱਗੂਗਾ ਤਫਸੀਲ ਪੂਰਵਕ। ਜੀ ਜੀ। ਦੱਸ ਰਹੇ ਆ 51 ਕੁੱਲ ਜਿਹੜੀਆਂ ਉਹਦੇ ਉੱਤੇ ਚੋਣਾਂ ਜਿਹੜੀਆਂ ਹੋਈਆਂ ਸੀ 7 ਸੂਬਿਆਂ ਸੀ, 62% ਜਿਹੜੀਆਂ ਵੋਟਰ ਟਰਨ ਆਊਟ ਉਹ ਦੱਸਿਆ ਜਾ ਰਿਹਾ ਆ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.